ਜਿੱਦਾਂ ਆਪਾਂ ਹਮੇਸ਼ਾ ਗੱਲਾਂ ਕਰੀਦੀਆਂ ਵੀ ਪੰਜਾਬ ਦਾ ਬੁਰਾ ਹਾਲ ਹੋ ਗਿਆ, ਲੁੱਟ ਕੇ ਖਾ ਗਏ, ਆਹ ਖਾ ਗਏ, ਹੈ ਨਾ, ਵੀ ਉੱਥੋਂ ਦੇ ਲੋਕਾਂ ਨੂੰ ਪਤਾ ਨਹੀਂ, ਪੇਂਡੂ ਆ ਜਾਂਦੀ ਨੌਲੇਜ ਹੈ ਨਹੀਂ ਗਾ। ਕੁਐਸਚਨ ਇਹ ਆ ਵੀ ਇੱਥੇ ਹੈਗਾ। ਨਾ ਐਕਚੁਅਲੀ ਜਿੱਦਾਂ ਬੜੇ ਸ਼ੋਰਟ ਟਾਈਮ ਤੇ ਨੋਟਿਸ ਦਿੱਤਾ ਸੀ, 10 ਦਿਨ ਹੀ ਹੋਏ ਆ, ਉਹਦੇ ਹਿਸਾਬ ਨਾਲ ਜਿਹੜੇ ਇੱਥੇ ਬੰਦੇ ਆਏ ਆ ਸੋਹਣੀ ਸ਼ੋ ਹੋਈ ਆ। ਵੀ ਜਿਹੜੀ ਨੈਕਸਟ ਵਾਚ ਦੇਵਾਂਗੇ ਨਾ ਉਹਦੇ ਤੇ ਇਕੱਠ ਵੀ ਬਹੁਤ ਹੋਊਗਾ ਤੇ ਉੱਤੇ ਐਕਸ਼ਨਸ ਵੀ ਜ਼ਿਆਦਾ ਹੋਣਗੇ। ਹਾਂਜੀ, ਜਿਹੜੇ ਸਾਡੇ ਇਲੈਕਟਡ ਲੀਡਰਸ ਆ ਇੱਥੇ ਜਿਹੜੇ ਸੈਕਰਾਮੈਂਟੋ ਆਉਂਦੇ ਆ, ਚਾਹੇ ਅਸੀਂ ਵਾਸ਼ਿੰਗਟਨ ਭੇਜਦੇ ਆ, ਉਹਨਾਂ ਨੇ ਸੈਂਟਰਲ ਵੈਲੀ ਟੋਟਲੀ ਇਗਨੋਰ ਕੀਤੀ ਵੀ ਆ। ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਚੈਨਲ ਦੇ ਉੱਤੇ ਇਸ ਟਾਈਮ ਜੁੜੇ ਹੋਏ ਸਾਰਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਇਸ ਟਾਈਮ ਸੈਕਰਾਮੈਂਟੋ ਦੇ ਵਿੱਚ ਕੈਪੀਟਲ ਬਿਲਡਿੰਗ ਦੇ ਬਾਹਰ ਜੋ ਫਾਰਮਰ ਪ੍ਰੋਟੈਸਟ ਚੱਲ ਰਿਹਾ ਉੱਥੋਂ ਆਪਾਂ ਤੁਹਾਡੇ ਨਾਲ ਜੁੜੇ ਹੋਏ ਹਾਂ ਤੇ ਇਸ ਮੇਨ ਇਵੈਂਟ ਨੂੰ ਆਰਗੇਨਾਈਜ਼ ਕਰਨ ਦੇ ਲਈ, ਇਸ ਪ੍ਰੋਟੈਸਟ ਨੂੰ ਆਰਗੇਨਾਈਜ਼ ਕਰਨ ਦੇ ਲਈ ਪੱਗ ਜਿਹੜੀ ਆਰਗੇਨਾਈਜੇਸ਼ਨ ਆ ਉਹਨਾਂ ਦੇ ਵੱਲੋਂ ਆਪਣੇ ਨਾਲ ਜਿਹੜੇ ਪ੍ਰਬੰਧਕ ਨੇ, ਆਰਗੇਨਾਈਜ਼ਰ ਜੁੜ ਚੁੱਕੇ ਨੇ, ਅਰਸ਼ਦੀਪ ਸਿੰਘ ਤੇ ਜਸਬੀਰ ਸਿੰਘ ਸਿੱਧੂ। ਇਹਨਾਂ ਨੂੰ ਤੁਸੀਂ ਅਕਸਰ ਪੰਜਾਬੀ ਰੇਡੀਓ USA ਦੇ ਉੱਤੇ ਸੁਣਿਆ ਵੀ ਹੋਊਗਾ ਤੇ ਦੇਖਿਆ ਵੀ ਹੋਊਗਾ। ਆਪਾਂ ਇਹਨਾਂ ਦੇ ਨਾਲ ਫਾਰਮਿੰਗ ਦੇ ਬਾਰੇ ਗੱਲਬਾਤ ਕਰਦੇ ਰਹਿੰਦੇ ਹਾਂ। ਹਰ ਮੰਗਲਵਾਰ ਨੂੰ ਅਪਡੇਟ ਫਾਰਮਿੰਗ ਪ੍ਰੋਗਰਾਮ 3 ਤੋਂ 4 ਵਜੇ ਤੱਕ ਆਪਾਂ ਲੈ ਕੇ ਹਾਜ਼ਰ ਹੁੰਦੇ ਹਾਂ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅੱਜ ਦੇ ਇਸ ਪ੍ਰੋਟੈਸਟ ਨੂੰ ਲੈ ਕੇ, ਇਸ ਇਕੱਠ ਨੂੰ ਲੈ ਕੇ, ਕੀ ਇਹਨਾਂ ਦੇ ਵਿਚਾਰ ਨੇ, ਕੀ ਇਹ ਸਾਰਾ ਕੁਝ ਚੱਲ ਰਿਹਾ, ਉਸ ਦੇ ਬਾਰੇ ਗੱਲਬਾਤ ਕਰਦੇ ਹਾਂ। ਜੀ ਆਇਆਂ ਨੂੰ ਸਵਾਗਤ ਹੈ ਜੀ ਦੋਨਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜ ਖਾਨ। ਸਤਿ ਸ਼੍ਰੀ ਅਕਾਲ ਰਾਜ ਜੀ। ਸੋ ਅਰਸ਼ਦੀਪ, ਜਸਬੀਰ, ਆਪਾਂ ਕਈ ਚਿਰ ਤੋਂ, ਕਈ ਮਹੀਨਿਆਂ ਤੋਂ ਇਸ ਦੇ ਬਾਰੇ ਗੱਲਬਾਤ ਕਰਦੇ ਆ ਰਹੇ ਸੀ। ਅੱਜ ਇਵੈਂਚੁਅਲੀ ਉਹ ਦਿਨ ਜਿਹੜਾ ਉਹ ਆ ਗਿਆ ਆ। ਸੋ ਪਹਿਲਾਂ ਤੋਂ ਇਹ ਦੱਸੋ ਵੀ ਪ੍ਰੈਪਰੇਸ਼ਨ ਨੂੰ ਲੈ ਕੇ ਤੇ ਇਸ ਇਕੱਠ ਨੂੰ ਲੈ ਕੇ ਕਿੱਦਾਂ ਦਾ ਤੁਹਾਨੂੰ ਮਹਿਸੂਸ ਹੋ ਰਿਹਾ? ਨਾ ਐਕਚੁਅਲੀ ਜਿੱਦਾਂ ਬੜੇ ਸ਼ੋਰਟ ਟਾਈਮ ਤੇ ਨੋਟਿਸ ਦਿੱਤਾ ਸੀ, 10 ਦਿਨ ਹੀ ਹੋਏ ਆ, ਉਹਦੇ ਹਿਸਾਬ ਨਾਲ ਜਿਹੜੇ ਇੱਥੇ ਬੰਦੇ ਆਏ ਆ ਸੋਹਣੀ ਸ਼ੋ ਹੋਈ ਆ। ਨਾਲੇ ਜਿਹੜਾ ਮੇਨ ਪਰਪਸ ਅੱਜ ਆਪਣਾ ਹੈਗਾ ਨਾ ਉਹ ਅਵੇਅਰਨੈਸ ਦਾ ਹੈਗਾ, ਹੈ ਨਾ, ਕਿ ਹਾਂ ਇੱਥੇ ਕੋਈ ਇਉਂ ਨਹੀਂ ਵੀ ਅਸੀਂ ਅੱਜ ਹੀ ਰੈਜ਼ੋਲੂਸ਼ਨ ਕੋਈ ਇੱਥੇ ਸੋਲਵ ਹੋ ਜਾਣੇ, ਇਹ ਚੀਜ਼ਾਂ ਨਹੀਂ ਹੋਣੀਆਂ। ਅੱਜ ਹੈਗੀ ਅਵੇਅਰਨੈਸ, ਹੈ ਨਾ, ਇੱਕ ਇਹ ਵੀ ਪੁਰਿੰਗ ਸਟੇਕ ਇਨ ਦਾ ਗਰਾਊਂਡ ਵੀ ਜਿੱਥੋਂ ਆਪਾਂ ਨੀਂਹ ਰੱਖ ਦਈਏ ਤੇ ਇੱਥੋਂ ਵੱਡੀਆਂ ਵੱਡੀਆਂ ਜਾਣ ਦੀ ਇਮਾਰਤਾਂ ਬਣਾਈਏ, ਹੈ ਨਾ। ਉਹਦੇ ਲਈ ਆਪਾਂ ਨੂੰ ਸਪੋਰਟ ਬਹੁਤ ਆਈ ਆ। ਜਿੱਦਾਂ ਹੁਣ ਇੱਥੇ ਕਾਂਗਰਸਮੈਨ ਵੀ ਆਏ ਆ, ਸੈਨੇਟਰ ਵੀ, ਉਹ ਬੰਦੇ ਫਰੈਜ਼ਨੋ ਤੋਂ, ਟਲੈਰੀ ਤੋਂ ਵੀ ਛੱਡ ਕੇ ਆਏ ਆ, ਜਿਨ੍ਹਾਂ ਦੇ ਅੱਜ ਕੱਲ੍ਹ ਪ੍ਰੈਜ਼ੀਡੈਂਟ ਬੁਸ਼ ਦੇ ਨਾਲ ਵੀ ਸੀਗਾ ਫੰਡ ਰੇਜ਼ਿੰਗ ਡਿਨਰ, ਹੈ ਨਾ। ਉਹਨਾਂ ਨੂੰ ਇਹ ਇੰਪੋਰਟੈਂਟ ਸਮਝਿਆ। ਜਿੱਦਾਂ ਹੁਣ ਉਹ ਆਪਣੇ ਜੇਮਸ ਗੈਲਗਰ ਸੀਗੇ, ਹੈ ਨਾ, ਉਹ ਕਾਫੀ ਵੱਡੇ ਲੀਡਰ ਆ ਇੱਥੇ ਵਾਸ਼ਿੰਗਟਨ DC ਦੇ ਵਿੱਚ। ਹੁਣ ਇਹ ਜੇ ਸਾਰੇ ਲੀਡਰਸ ਵੀ ਆਏ ਆ ਜਿਹੜੇ ਉਹਨਾਂ ਨੂੰ ਇੰਪੋਰਟੈਂਟ ਸਮਝਿਆ, ਹੈ ਨਾ, ਅਸੀਂ ਇਹ ਆਵਾਜ਼ ਦਿੱਤੀ ਤਾਂ ਸਾਰੇ ਇਕੱਠੇ ਹੋਏ ਆ। ਹੋਪਫੁਲੀ ਇਹਦਾ ਇਹ ਹੈਗਾ ਵੀ ਜਿਹੜੀ ਨੈਕਸਟ ਆਵਾਜ਼ ਦੇਵਾਂਗੇ ਨਾ ਉਹਦੇ ਤੇ ਇਕੱਠ ਵੀ ਬਹੁਤ ਹੋਊਗਾ ਤੇ ਉੱਤੇ ਐਕਸ਼ਨਸ ਵੀ ਜ਼ਿਆਦਾ ਹੋਣਗੇ। ਹਾਂਜੀ ਜੀ ਬਿਲਕੁਲ। ਸੋ ਇਸ ਪੂਰੇ ਨੂੰ ਪ੍ਰਬੰਧ ਨੂੰ ਜਿਹੜਾ ਜਲਦੀ ਕਰਨ ਦੇ ਵਿੱਚ ਕਿੱਦਾਂ ਦੇ ਚੈਲੰਜਸ ਸੀ? ਚੈਲੰਜਸ ਦੇਖੋ ਵੱਡੇ ਤਾਂ ਇਹ ਸੀਗੇ ਜਿਹੜੇ ਅੱਜ ਜਦੋਂ ਆਪਾਂ ਕੋਈ ਵੀ ਇੱਥੇ ਇਵੈਂਟ ਆਰਗੇਨਾਈਜ਼ ਕਰਦੇ ਹਾਂ ਕੈਪੀਟਲ ਹਿੱਲ, ਤੇ ਆਪਾਂ ਨੂੰ ਉਹਦੇ ਲਈ ਇਹਨਾਂ ਨੂੰ 2 ਵੀਕਸ ਦਾ ਨੋਟਿਸ ਦੇਣਾ ਪੈਂਦਾ ਪਰਮਿਟਸ ਲਈ, ਹੈ ਨਾ, ਮਿਨੀਮਮ 2 ਵੀਕਸ ਦਾ। ਇਹ ਤਾਂ ਕਹਿੰਦੇ ਵੀ ਤੁਸੀਂ ਸਾਲ ਪਹਿਲਾਂ ਅਪਲਾਈ ਕਰ ਦਿਓ, ਅਸੀਂ ਸਾਲ ਪਹਿਲਾਂ ਵੀ ਪਰਮਿਟ ਦੇ ਦਿਆਂਗੇ, ਹੈ ਨਾ ਜੀ। ਤੇ ਸਾਡੇ ਕੋਲ 2 ਵੀਕਸ, ਸਾਡੇ ਕੋਲ 10 ਕੁ ਦਿਨ ਸੀਗੇ, ਹੈ ਨਾ। ਜਿਹੜਾ ਮੋਮੈਂਟਮ ਸੀ ਇਹ ਤਾਂ ਚਲੋ ਆਪਾਂ ਜਿਵੇਂ ਤੁਸੀਂ ਅੱਗੇ ਪਹਿਲਾਂ ਦੱਸਿਆ ਵੀ ਇਹ ਕਾਫੀ ਚਿਰ ਦਾ ਬਣ ਰਿਹਾ ਸੀ। ਤੇ ਹੁਣ ਜਿਹੜਾ ਸਾਡਾ ਮੇਨ ਮਕਸਦ ਇਹ ਸੀਗਾ ਵੀ ਇਲੈਕਸ਼ਨ ਤੋਂ ਪਹਿਲਾਂ ਇੱਕ ਵਾਰ ਸਾਡਾ ਇੱਥੇ ਪ੍ਰੋਟੈਸਟ ਹੋ ਜਾਏ, ਠੀਕ ਹੈ ਨਾ। ਤੇ ਉਹਦੇ ਨਾਲ, ਕਿਉਂਕਿ ਅੱਜ ਦਾ ਮੇਨ ਮਕਸਦ ਜਿਵੇਂ ਜਸਵੀਰ ਜੀ ਨੇ ਦੱਸਿਆ ਵੀ ਅਵੇਅਰਨੈਸ ਕ੍ਰੀਏਟ ਕਰਨੀ ਸੀ। ਹੁਣ ਉਹਦੇ ਲਈ ਪਰਫੈਕਟ ਟਾਈਮ ਸੀਗਾ ਕਿਉਂਕਿ ਇਲੈਕਸ਼ਨ ਟਾਈਮ ਆ। ਹੁਣ ਕਿੰਨੇ ਅਫੀਸ਼ੀਅਲਸ ਜਿਹੜੇ ਨੇ ਰਨ ਕਰਨੇ ਐਤਕੀ ਉਹ ਅੱਜ ਆਏ ਨੇ, ਹੈ ਨਾ। ਤਾਂ ਉਹਦੇ ਲਈ ਜਿਹੜੀ ਉਹਦੇ 'ਚ ਸਾਨੂੰ ਉਹਦੇ ਲਈ ਬਹੁਤ ਹੈਲਪ ਹੋਈ ਹੈ। ਸੋ ਜਿਹੜਾ ਇਹ ਚੈਲੰਜ ਸੀ CHP ਨੇ ਬੜਾ ਸਾਥ ਦਿੱਤਾ, ਮੈਂ ਇਹ ਕਹਿਣਾ ਚਾਹੁੰਦਾ, ਕਿਉਂਕਿ ਜਿੰਨਾ ਉਹਨਾਂ ਨੇ ਟਾਈਮ ਲਿਖਿਆ ਸੀ ਉਦੋਂ ਘੱਟ ਸੀ, ਪਰ ਉਹਦੇ ਨਾਲ ਉਹਨਾਂ ਨਾਲ ਕਈ ਮੀਟਿੰਗਸ ਹੋਈਆਂ ਫੋਨ ਤੇ ਉਹਨਾਂ ਨੇ ਉਹ ਵਰਕਆਊਟ ਕਰ ਲਿਆ ਸਾਨੂੰ ਕਿਸੇ ਨਾ ਕਿਸੇ ਤਰੀਕੇ, ਹਾਂ, ਹੈ ਨਾ ਜੀ। ਸੋ ਇਟ ਵਾਸ ਗੁੱਡ। ਚੇਂਜਸ ਹੋਈਆਂ ਲਾਸਟ ਮਿੰਟ ਤੱਕ, ਬਟ ਇਹਦੇ ਲਈ ਆਪਾਂ ਕਰ ਲਿਆ, ਜਿਹੜਾ ਸਭ ਤੋਂ ਵੱਡੀ ਗੱਲ ਸੀਗੀ। ਬਿਲਕੁਲ। ਸੋ ਬੱਸਾਂ ਦਾ ਵੀ ਪ੍ਰਬੰਧ ਸੀਗਾ, ਲੋਕ ਦੂਰੋਂ ਨੇੜਿਓਂ ਆਪ ਵੀ ਚਲਾ ਕੇ ਆਏ ਆ। ਸੋ ਵਧੀਆ ਜਿਹੜਾ ਆ। ਸੋ ਜਿੱਦਾਂ ਤੁਸੀਂ ਕਿਹਾ ਵੀ ਅਵੇਅਰਨੈਸ, ਜਾਗਰੂਕਤਾ ਜਿਹੜੀ ਇਸ ਮੌਕੇ ਜਿਹੜੀ ਉਹ ਲੈ ਕੇ ਆਉਣੀ ਆ। ਸੋ ਪਾਣੀ ਦੀ ਮਿਸਮੈਨੇਜਮੈਂਟ ਨੂੰ ਲੈ ਕੇ ਇਹ ਮੇਨ ਆ, ਜਾਂ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਇਸ਼ੂਜ਼ ਆ ਉਸ ਉੱਤੇ ਨਾਲ ਚਰਚਾ ਹੈ? ਨਹੀਂ, ਦੇਖੋ ਜਿਹੜੀ ਮੇਨ ਗੱਲ ਹੈ ਇਸ ਵਕਤ ਪਾਣੀ ਦੇ ਟਾਪਿਕਸ ਤੇ ਕਰ ਰਹੇ ਆ, ਪਰ ਜਿਹੜੇ ਸਾਡੇ ਇਲੈਕਟਡ ਲੀਡਰਸ ਆ
ਇੱਥੇ ਜਿਹੜੇ ਸੈਕਰਾਮੈਂਟੋ ਆਉਂਦੇ ਆ, ਚਾਹੇ ਅਸੀਂ ਵਾਸ਼ਿੰਗਟਨ ਭੇਜਦੇ ਆ, ਉਹਨਾਂ ਨੇ ਸੈਂਟਰਲ ਵੈਲੀ ਟੋਟਲੀ ਇਗਨੋਰ ਕੀਤੀ ਵੀ ਆ, ਹੈ ਨਾ, ਨੈਗਲੈਕਟਡ ਆ, ਹੈ ਨਾ। ਅਸੀਂ ਉਹ ਲੀਡਰ ਭੇਜੇ ਆ ਜਿਹੜੇ ਬੇਨਕਾਮੇ ਆ, ਹੈ ਨਾ। ਜਿਹੜਾ ਮੇਨ ਮੈਸੇਜ ਦੇਣਾ ਚਾਹੁੰਦੇ ਆ ਵੀ ਜਦੋਂ ਇਹ ਵੋਟਰਾਂ ਦੀ ਜ਼ਿੰਮੇਵਾਰੀ ਆ, ਜੇ ਤੁਸੀਂ ਨਹੀਂ ਵੋਟ ਪਾਉਂਦੇ ਤੁਸੀਂ ਇਨਜਸਟਿਸ ਦੇ ਰਹੇ ਆ, ਤੁਸੀਂ ਜਾਣੀ ਦੀ ਨੈਗਲੈਕਟ ਨਹੀਂ ਕਰਦੇ, ਤੁਸੀਂ ਆਪਦੇ ਸਾਰਿਆਂ ਨੂੰ ਧੋਖਾ ਦੇ ਰਹੇ ਆ। ਹੈ ਇੱਕ ਤਾਂ ਵੋਟ ਪਾਵੋ, ਦੂਜਾ ਉਹਨੂੰ ਵੋਟ ਪਾਵੋ ਜਿਹੜਾ ਬੰਦਾ ਕੋਈ ਕੰਮ ਕਰੂਗਾ। ਇਹ ਉਹ ਨਹੀਂ ਵੀ ਜਿਹਨੇ 4 ਫੋਟੋਆਂ ਖਿਚਾਈਆਂ ਕਿਸੇ ਦੇ ਨਾਲ, ਹੈ ਨਾ। ਇਹਦਾ ਮੇਨ ਜਾਣਦੀ ਹੁਣ ਸਾਡੀ ਵੈਲੀ ਤੇ ਬਹੁਤ ਡੈਮੇਜ ਹੋਇਆਗਾ, ਬਹੁਤ ਚਿਰ ਜਾਣਦੀ। ਜੇ ਨਾ ਚੇਂਜ ਹੋਇਆ ਸਾਨੂੰ ਪਾਣੀ ਨਹੀਂ ਮਿਲਣਾ। ਪਾਣੀ ਤਾਂ ਕੀ ਜਾਣਦੀ, ਜਿਹੜੇ ਫਰਟੀਲਾਈਜ਼ਰ ਕਾਸਟ ਆ, ਜਿਹੜੀ ਫੰਡਿੰਗ ਹੁੰਦੀ ਆ ਫੈਡਰਲ ਲੈਵਲ ਤੇ, ਕੈਲੀਫੋਰਨੀਆ ਨੂੰ ਬਹੁਤ, ਐਗ ਨੂੰ ਬਹੁਤ ਘੱਟ ਆਉਂਦੀ ਆ। ਬਜਟ ਬਹੁਤ ਵੱਡਾ ਗਾ ਐਗ ਦਾ, ਜਿਹੜੇ ਇੱਥੇ ਸਾਰੀ USDA ਦਾ, ਪਰ ਸਾਨੂੰ ਬਹੁਤ ਥੋੜਾ ਆਉਂਦਾ ਗਾ। ਇਸ ਕਰਕੇ ਕਿਉਂ ਸਾਡੇ ਨੂੰ ਉੱਥੇ ਫਾਈਟ ਕਰਨ ਵਾਲਾ ਕੋਈ ਹੈ ਨਹੀਂ ਗਾ। ਸਾਰੇ ਅਰਬਨ ਏਰੀਆਜ਼ ਰਿਪਰੈਜ਼ੈਂਟ ਕਰ ਰਹੇ ਆ, ਰੂਰਲ ਜਿਹੜੇ ਆ, ਪਿੰਡੂ ਆ ਜਾਂ ਖੇਤੀਬਾੜੀ ਵਾਲੇ ਇਲਾਕੇ ਆ, ਉਹ ਕੈਲੀਫੋਰਨੀਆ ਦੇ ਵਿਦਨ ਤਾਂ ਨੈਗਲੈਕਟਡ ਆ, ਵਾਸ਼ਿੰਗਟਨ 'ਚ ਤਾਂ ਹੋਣੇ ਹੀ ਸੀਗੇ। ਹਾਂਜੀ, ਨਹੀਂ ਸਾਰੇ ਨੈਗਲੈਕਟਡ ਆ। ਉਹਦੇ ਵਿੱਚ ਅਸੀਂ ਕਹਿੰਦੇ ਆ ਵੀ ਸਾਡੀ ਪਬਲਿਕ ਹੀ ਜ਼ਿੰਮੇਵਾਰ ਆ, ਹੈ ਨਾ। ਅਸੀਂ ਉਹਨਾਂ ਨੂੰ ਜ਼ਿੰਮੇਵਾਰ ਨਹੀਂ ਰੱਖ ਸਕਦੇ। ਅਸੀਂ ਚਲੋ ਇੱਕ ਟਰਮ ਮਾੜਾ ਬੰਦਾ ਇਲੈਕਟ ਕਰ ਲਿਆ, ਹੁਣ ਕਈ ਵਾਰੀ 2-2 3-3 4-4 ਵਾਰੀ ਟਰਮ ਉਹਨੂੰ ਹੀ ਭੇਜੀ ਜਾਂਦੇ ਆ। ਕਿਉਂ? ਹਾਂ, ਉਹ ਇਮੀਗ੍ਰੇਸ਼ਨ ਦਾ ਲੈਟਰ ਦੇ ਦਿੰਦਾ, ਚਾਹੇ ਉਹ ਤੁਹਾਨੂੰ ਮਾੜਾ ਮੋਟਾ ਹੋਰ ਜਾਂਦੀ ਤੁਹਾਡੇ ਬਰਥਡੇ ਪਾਰਟੀਆਂ ਤੇ ਆਜੂ, ਕਿਤੇ ਹੋਰ ਆਜੂ। ਇਹ ਮਕਸਦ ਇਹ ਨਹੀਂ ਗਾ। ਤੁਸੀਂ ਆਪਣੀ ਕੌਮ ਨੂੰ ਥੋੜਾ ਜਿਹਾ ਹੋਰ ਉੱਪਰ ਉੱਠਣਾ ਪੈਣਾ ਗਾ। ਉੱਪਰ ਉੱਠ ਕੇ ਜਾਣੀ ਦੀ ਹਿਊਮੈਨਿਟੀ ਦੇ ਲਈ, ਸਾਰੀ ਦੁਨੀਆ ਦੇ ਲਈ ਜਾਣੀ ਦੀ ਦੇਖ ਕੇ ਕੰਮ ਕਰਨਾ ਚਾਹੀਦਾ। ਜੇ ਨਹੀਂ ਪਤਾ ਤੁਸੀਂ ਡਿਸਕਸ ਕਰੋ, ਗੱਲਾਂ ਕਰੋ, ਕੁਐਸਚਨ ਕਰੋ ਵੀ ਮੈਂ ਜੋ ਕਿਸੇ ਨੂੰ ਵੋਟ ਪਾਉਣ ਲੱਗਿਆ ਉਹਨੂੰ ਜਾਣੀ ਦੀ ਮੈਂ ਕਾਹਤੋਂ ਵੋਟ ਪਾਈ ਆ। ਇਸੇ ਕਰਕੇ ਜਿਹੜਾ ਹੁਣ ਸਾਡਾ ਪਾਣੀ ਦਾ ਸੰਕਟ ਆਇਆ, ਉਹ ਆਇਆ ਹੀ ਇਸੇ ਲਈ ਆ ਕਿ ਜਿਹੜੇ ਸਾਡੇ ਵੈਲੀ ਦੇ ਰਿਪਰੈਜ਼ੈਂਟੇਟਿਵ ਆ, ਜਿੱਥੇ ਇੱਥੇ ਮਲੇਸਾ ਹਰਟਾਡੋ ਆਈ ਸੀ, ਉਹਨੇ ਇੱਕ ਕੱਲੀ ਰੌਲਾ ਪਾਉਂਦੀ ਆ, ਪਰ ਉਹਦਾ ਵੌਇਸ ਹੈ ਨਹੀਂ, ਹੈ ਨਾ। ਉਹ ਤੁਸੀਂ ਕਾਫੀ ਨਿਰਾਸ਼ ਆ ਜਿਹੜੇ ਇਲੈਕਟਡ ਅਫੀਸ਼ੀਅਲ ਤੋਂ, ਜਿਹੜੇ ਅੱਜ ਵੀ ਨਹੀਂ ਆਏ। ਬਾਕੀ ਤਾਂ ਚਲੋ ਦੇਖੋ, ਜਿਹੜੇ ਦਾ ਕੈਂਡੀਡੇਟ ਆ ਉਹ ਤਾਂ ਚਾਹੁੰਦੇ ਆ ਵੀ ਵੋਟਾਂ ਜਿਹੜੀਆਂ ਮਿਲਣ, ਉਹ ਦੇਖਦੇ ਆ ਉਹ ਸਾਰੀਆਂ ਚੀਜ਼ਾਂ ਨੂੰ, ਪਰ ਜਿਹੜੇ ਆਲਰੇਡੀ ਇਲੈਕਟਡ ਆ ਉਹ ਵੀ ਨੈਗਲੈਕਟ ਕਰ ਰਹੇ ਆ ਜੀ। ਨਹੀਂ, ਨੈਗਲੈਕਟ ਕਰ ਰਹੇ ਆ ਹਾਲੇ। ਲੋੜ ਕੀ ਆ? ਜੇ ਉਹਨਾਂ ਨੇ ਉੱਦਾਂ ਹੀ ਜਿੱਤ ਜਾਣਾ ਜਾਂਦੀ ਬਿਨਾਂ ਮਿਹਨਤ ਕੀਤਿਆਂ ਤੋਂ, ਫਿਰ ਤਾਂ ਉਹ ਪਬਲਿਕ ਨੂੰ ਉਹੀ ਦੇਣਗੇ ਜੋ, ਜਿੱਦਾਂ ਆਪਾਂ ਹਮੇਸ਼ਾ ਗੱਲਾਂ ਕਰੀ ਦੀਆਂ ਵੀ ਪੰਜਾਬ ਦਾ ਬੁਰਾ ਹਾਲ ਹੋ ਗਿਆ, ਲੁੱਟ ਕੇ ਖਾ ਗਏ, ਆਹ ਖਾ ਗਏ, ਹੈ ਨਾ, ਵੀ ਉੱਥੋਂ ਦੇ ਲੋਕਾਂ ਨੂੰ ਪਤਾ ਨਹੀਂ, ਪੇਂਡੂ ਆ ਜਾਂਦੀ ਨੌਲੇਜ ਹੈ ਨਹੀਂ ਗਾ। ਕੁਐਸਚਨ ਇਹ ਆ ਵੀ ਇੱਥੇ ਹੈਗਾ, ਆਪਾਂ ਵੀ ਉਹੀ ਕਰ ਰਹੇ ਆ ਇੱਥੇ, ਵੀ ਉਸੇ ਨੂੰ ਵਾਰ-ਵਾਰ ਜਿਹੜਾ ਉਹ ਧੱਕੀ ਉਹੀ ਧੱਕੀ ਜਾਵੋ। ਹਾਂ, ਹਰ ਇੱਕ ਵਾਰੀ ਤੁਹਾਨੂੰ ਫਰੈਸ਼ ਬੰਦਾ ਚਾਹੀਦਾ, ਫਰੈਸ਼ ਬੰਦਾ, ਬੁੜੀ ਕੋਈ ਵੀ ਹੋਵੇ, ਇਉਂ ਨਹੀਂ ਵੀ ਡੈਮੋਕ੍ਰੈਟ ਰਿਪਬਲਿਕਨ, ਕੋਈ ਮਰਜ਼ੀ ਹੋਵੇ ਜਿਹੜਾ ਤੁਹਾਨੂੰ ਹੈਲਪ ਕਰੇ। ਇੱਥੇ ਡੈਮੋਕ੍ਰੇਟ ਵੀ ਆਏ, ਇੱਥੇ ਰਿਪਬਲਿਕਨ ਦੋਨੇ ਆਏ ਆ। ਜਿਹੜੀ ਉਹ ਚੱਕੀ ਆ। ਸੋ ਤੁਸੀਂ ਕੀ ਸੋਚਦੇ ਆ ਵੀ ਇਸ ਤੋਂ ਬਾਅਦ ਦੇ ਵਿੱਚ ਤੁਹਾਡਾ ਹੋਰ ਅੱਗੇ ਪ੍ਰੋਗਰਾਮ ਕੀ ਆ, ਫਿਊਚਰ ਦੇ ਵਿੱਚ ਕੀ ਤੁਸੀਂ ਸੋਚ ਰਹੇ ਹੋ? ਸਾਡਾ ਜਿਹੜੇ ਸਕਸੈਸ ਆ ਜਿਹੜੀ ਇਸ ਚੀਜ਼ ਦੀ, ਕੈਲੀਫੋਰਨੀਆ ਦੇ ਵਿੱਚ ਪਹਿਲੀ ਵਾਰੀ ਕਿਸੇ ਫਾਰਮਰ ਨੇ ਆਵਾਜ਼ ਦਿੱਤੀ ਸੀ। ਪਹਿਲੀ ਵਾਰੀ ਫਾਰਮਰ ਇੱਥੇ ਸਟੇਟ ਕੈਪੀਟਲ ਦੇ ਦਰਾਂ ਤੇ ਆਏ ਆ। ਆਰਗੇਨਾਈਜੇਸ਼ਨ ਬਹੁਤ ਕੰਮ ਕਰਦੀਆਂ। ਉਹਨੇ ਕੀਤਾ ਕੀ ਆ ਕਿ ਜਾਣੀ ਦੀ ਆਪਾਂ ਨੂੰ ਲੀਡਰਸ਼ਿਪ ਦੇ ਦਿੱਤੀ ਆ ਪੱਗ ਨੂੰ ਹੁਣ ਜਾਣੀ ਦੀ ਇਹਨੂੰ ਹੋਰ ਉੱਪਰ ਉੱਠਣਾ ਪੈਣਾ, ਉੱਪਰ ਉੱਠ ਕੇ ਕਰਨਾ ਪੈਣਾ ਗਾ, ਹੈ ਨਾ। ਹੁਣ ਸਾਡੀਆਂ ਜ਼ਿੰਮੇਵਾਰੀਆਂ ਉਹ ਆਰਗੇਨਾਈਜੇਸ਼ਨਾਂ ਨਾਲ ਰਲ ਕੇ ਕਿੱਦਾਂ ਕੰਮ ਕਰੀਏ। ਅੱਜ ਤੋਂ 20 ਤੋਂ 25 ਆਰਗੇਨਾਈਜੇਸ਼ਨ ਜਿਨ੍ਹਾਂ ਨੇ ਸਾਨੂੰ ਸਪੋਰਟ ਭੇਜੀ ਆ, ਅਸੀਂ ਤੁਹਾਡੇ ਨਾਲ ਆ, ਤੇ 5-10 ਜਿਹੜੇ ਵਾਟਰ ਕੋਲੀਸ਼ਨ ਉਹ ਕਹਿੰਦੇ ਅਸੀਂ ਵੀ ਤੁਹਾਡੇ ਨਾਲ ਆ, ਹੈ ਨਾ। ਇਸ ਕਰਕੇ ਜਾਣੀ ਦੀ ਵੀ ਉਹ ਉਹਨਾਂ ਨੂੰ ਇਕੱਠੇ ਕਰਕੇ ਹੁਣ ਗਾਹਾਂ ਕਿੱਦਾਂ ਤੁਰਨਾ। ਸੋ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਅਰਸ਼ਦੀਪ ਸਿੰਘ ਜੀ, ਜਸਬੀਰ ਸਿੰਘ ਸਿੱਧੂ ਜੀ, ਮਿਹਰਬਾਨੀ ਜੀ। ਸੋ ਇੱਥੇ ਹੀ ਗੱਲਬਾਤ ਨੂੰ ਆਪਾਂ ਜਿਹੜੇ ਹੁਣ ਸਮਾਪਤ ਕਰਦੇ ਹਾਂ। ਅੱਗੇ ਫੇਰ ਹੋਰ ਕਿਸੇ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਭ ਨੂੰ ਸਤਿ ਸ਼੍ਰੀ ਅਕਾਲ।